ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਨੇ ਜੀ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਵੇਖਣ ਅਤੇ ਸੁਣਨ ਵਾਲੇ ਸਭ ਸਰੋਤਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਜੀ, ਤੁਹਾਡਾ ਵੀ, ਸਾਡੇ ਸਭ ਸਤਿਕਾਰਯੋਗ ਸਰੋਤਿਆਂ ਦਾ ਵੀ, ਸਾਡੇ ਸਭ ਦਰਸ਼ਕਾਂ ਦਾ ਵੀ, ਔਰ ਮੇਰੇ ਵੱਲੋਂ ਸਭ ਵਾਸਤੇ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਦਾ ਅਪਡੇਟ ਪਾਕਿਸਤਾਨ, ਜਿਹੜਾ ਪਾਕਿਸਤਾਨ ਦੇ ਨਾਲ ਭਾਖਦੀਆਂ ਹੋਈਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਹੈ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਪੇਸ਼ ਕਰਨੇ। ਇਹ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਨੈਟਵਰਕ, ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਤੇ ਵੀ ਵੇਖ ਰਹੇ ਹੋ। ਔਰ ਅੱਜ ਅਮਰੀਕਾ ਦੇ ਵਿੱਚ 13 ਅਕਤੂਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 14 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਅੱਜ ਦੇ ਬੁਲੇਟਿਨ 'ਚ ਜੀ ਆਇਆਂ ਨੂੰ ਕਹਿੰਦੇ ਆ। 5 ਦਿਨ ਪੇਸ਼ ਕੀਤੀਆਂ ਜਾ ਰਹੀਆਂ ਖਬਰਾਂ ਮੰਡੇ ਟੂ ਫਰਾਈਡੇ। ਜੇ ਸਪਾਂਸਰ ਕਰਨੀਆਂ ਹੋਣ ਤਾਂ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਤੇ ਮਸੂਦ ਬਾਦ ਦੀਆਂ ਖਬਰਾਂ ਲੈ। ਲੜਾਈ ਕਿਸੇ ਵੇਲੇ ਵੀ ਸ਼ੁਰੂ ਹੋ ਸਕਦੀ ਹੈ। ਪਾਕਿਸਤਾਨ ਅਫਗਾਨਿਸਤਾਨ ਲੜਾਈ ਬਾਰੇ ਖਾਜਾ ਆਸਿਫ ਹੋਰਾਂ ਦਾ ਤਾਜ਼ਾ ਬਿਆਨ। ਕੀ ਜਾਣਕਾਰੀ ਹੈ ਇਸ ਬਾਰੇ? ਪਹਿਲਾਂ ਤਾਂ ਜੀ ਇਹ ਦੱਸ ਦਈਏ ਕਿ ਪਾਕਿਸਤਾਨ ਔਰ ਅਫਗਾਨਿਸਤਾਨ ਵਿਚਕਾਰ ਸਖਤ ਲੜਾਈ, ਝੜਪਾਂ, ਜੰਗ ਦੇ ਹਾਲਾਤ ਨੇ ਜਿਹੜੇ ਉਹ ਬਣ ਗਏ ਨੇ। ਜਿੰਨੇ ਬਾਰਡਰ ਸਨ ਅਫਗਾਨਿਸਤਾਨ ਦੇ ਨਾਲ ਜੁੜਦੇ ਉਹ ਸਾਰੇ ਬੰਦ ਕਰ ਦਿੱਤੇ ਗਏ। ਇਹ ਤਾਜ਼ਾ ਝੜਪਾਂ ਤੋਂ ਪਹਿਲੇ ਥੋੜਾ ਜਿਹਾ ਬੈਕਗਰਾਉਂਡ ਜਿਹੜਾ ਦੱਸ ਦਈਏ। ਵੈਸੇ ਜਿਨ੍ਹਾਂ ਨੇ ਪਿਛਲੇ ਹਫਤੇ ਦੀਆਂ ਖਬਰਾਂ ਵੇਖੀਆਂ ਉਹਨਾਂ ਨੂੰ ਪਤਾ ਹੀ ਹੋਏਗਾ ਕਿ ਪਾਕਿਸਤਾਨ 'ਚ ਖੈਬਰ ਪਖਤੂਨਖਵਾ ਦੇ ਇਲਾਕੇ ਔਰਕਜ਼ਈ 'ਚ ਅਫਗਾਨਿਸਤਾਨ ਤੋਂ ਆ ਕੇ ਅਤਗਰਦ ਹਮਲਾ ਕਰਦੇ ਨੇ ਪਾਕਿਸਤਾਨੀ ਫੌਜੀ ਚੌਕੀ ਤੇ, ਜਿਹਦੇ ਵਿੱਚ ਇੱਕ ਕੈਪਟਨ, ਇੱਕ ਮੇਜਰ ਸਮੇਤ ਕੁੱਲ 11 ਫੌਜੀ ਨੇ ਜਿਹੜੇ ਉਹਨਾਂ ਦੀਆਂ ਹਲਾਕਤਾਂ ਹੁੰਦੀਆਂ। ਜਵਾਬ 'ਚ ਪਾਕਿਸਤਾਨ 에ਅਰ ਸਟ੍ਰਾਈਕ ਕਰਦਾ ਆ ਅਫਗਾਨਿਸਤਾਨ 'ਚ, ਕਾਬਲ ਸਮੇਤ 6 ਟਿਕਾਣੇ ਨੇ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਆ। ਇਹ ਕੰਮ ਐਨ ਉਦੋਂ ਹੋਇਆ ਜਦੋਂ ਅਫਗਾਨ ਵਜ਼ੀਰ ਮੁੱਤਕੀ ਹੋਣੇ ਭਾਰਤ ਦੇ ਫੇਰੇ ਤੇ ਨੇ ਔਰ ਉੱਥੇ ਪਾਕਿਸਤਾਨ ਦੇ ਖਿਲਾਫ ਬਿਆਨਬਾਜ਼ੀ ਜਿਹੜੀ ਉਹ ਵੀ ਚੱਲ ਰਹੀ ਹੈ। ਖੈਰ, ਪਾਕਿਸਤਾਨ ਹੁਣ ਇਸ ਨਹਿਜ ਤੇ ਪੜ ਗਿਆ ਕਿ ਭਾਰਤ ਇੱਕ ਵੈਰੀ ਦੇ ਤੌਰ ਤੇ ਉਹ ਵੇਖਦਾ ਹੀ ਸੀਗਾ ਉਹਨੂੰ, ਨਾਲ ਅਫਗਾਨਿਸਤਾਨ ਦਾ ਵੈਰੀ ਦੇ ਕੋਲ ਜਾ ਕੇ ਬਹਿਣਾ। ਇਹ ਮਤਲਬ ਹੈ ਕਿ ਹੁਣ ਦੋਹਰੇ ਪਾਸੇ ਪਾਕਿਸਤਾਨ ਵਿਚਕਾਰ ਆ ਗਿਆ। ਮਾਮਲੇ ਇਹ ਬਣੇ ਕਿ ਪਾਕਿਸਤਾਨੀ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਇਹ ਆਖਣਾ ਕਿ ਅਸੀਂ ਪਾਬੰਦੀ ਲੱਗੀ ਤਨਜ਼ੀਮ ਤਹਿਰੀਕ ਤਾਲਿਬਾਨ ਪਾਕਿਸਤਾਨ, ਜਿਹੜੀ ਹਮਲਿਆਂ ਦਾ ਸਬਬ ਹੈ, ਜਿਹੜੇ ਅਫਗਾਨਿਸਤਾਨ 'ਚ ਟਿਕਾਣੇ ਨੇ, ਟ੍ਰੇਨਿੰਗ ਸੈਂਟਰ ਨੇ, ਜਿਨ੍ਹਾਂ ਬਾਰੇ ਅਸੀਂ ਅਫਗਾਨ ਤਾਲਿਬਾਨਾਂ ਨੂੰ ਆਖਿਆ ਔਰ ਉਹਨਾਂ ਨੇ ਕੁਝ ਨਹੀਂ ਕੀਤਾ। ਅਸੀਂ ਹੁਣ ਆਪ ਉਹ ਟਿਕਾਣੇ ਤਬਾਹ ਕੀਤੇ। ਅਫਗਾਨਾਂ ਨੇ 6 ਪਾਕਿਸਤਾਨੀ ਚੌਕੀਆਂ, ਇੱਕ ਬਲੋਚਿਸਤਾਨ 'ਚ, 5 ਖੈਬਰ ਪਖਤੂਨਖਵਾ 'ਚ ਜਿਹੜੀ ਉਹ ਫੌਜੀ ਚੌਕੀਆਂ ਦੇ ਉੱਤੇ ਹਮਲੇ ਕਰ ਦਿੱਤੇ ਔਰ ਆਖਿਆ ਕਿ ਇਹ ਜੀ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਦਾ ਜਵਾਬ ਆ। ਪਾਕਿਸਤਾਨ ਨੇ ਫਿਰ ਜਵਾਬ ਦਿੱਤਾ ਔਰ ਉਸ ਜਵਾਬ ਤੋਂ ਬਾਅਦ ਪਾਕਿਸਤਾਨੀ ਫੌਜੀ ਜ਼ਰੀਏ ਨੇ ਜਿਹੜੇ ਉਹਨਾਂ ਨੇ ਆਖਿਆ ਕਿ ਹਾਲਤ ਜੰਗ ਹੈ। ਬਹੁਤ ਸਾਰੀਆਂ ਅਫਗਾਨ ਚੌਕੀਆਂ ਤਬਾਹ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਬਹੁਤ ਸਾਰੇ ਅਫਗਾਨ ਫੌਜੀਆਂ ਨੂੰ ਸਰੈਂਡਰ ਕੀਤਿਆਂ ਵੇਖਿਆ ਜਾ ਸਕਦਾ ਹੈ। ਜਿਹੜੀਆਂ ਵੀਡੀਓ ਫੁਟੇਜਸ ਪਾਕਿਸਤਾਨੀ ਫੌਜ ਵੱਲੋਂ ਜਾਰੀ ਕੀਤੀਆਂ ਗਈਆਂ ਕਿ ਹਮਲਿਆਂ ਤੋਂ ਬਾਅਦ ਅਫਗਾਨ ਨੇ ਜਿਹੜੇ ਜਾਂ ਤਾਲਿਬਾਨ ਨੇ ਜਿਹੜੇ ਉਹ ਕਿੱਦਾਂ ਨਸਣ ਡੇ ਨੇ, ਇਹ ਤਸਦੀਕ ਕੀਤੀ ਗਈ ਕਿ 200 ਤੋਂ ਵੱਧ ਤਾਲਿਬਾਨ ਨੇ ਜਿਹੜੇ ਉਹ ਮਾਰੇ, ਜਦਕਿ 23 ਪਾਕਿਸਤਾਨੀ ਫੌਜੀ ਨੇ ਜਿਹੜੇ ਉਹਨਾਂ ਦੇ ਜਾਨੋਂ ਜਾਣ ਦੀ ਤਸਦੀਕ ਕੀਤੀ ਗਈ ਔਰ 29 ਤੋਂ ਵੱਧ ਨੇ ਜਿਹੜੇ ਉਹ ਆਖਿਆ ਕਿ ਫੱਟਰ ਨੇ। ਹੁਣ ਤਾਜ਼ਾ ਬਿਆਨ ਹੈ ਜਿਹੜਾ ਇਹਦੇ ਵਿੱਚ ਅਫਗਾਨ ਜ਼ਰੀਏ ਨੇ ਜਿਹੜੇ ਉਹ ਕਹਿੰਦੇ ਨੇ ਕਿ 52 ਫੌਜੀ ਅਸੀਂ ਨੇ ਜਿਹੜੇ ਉਹ ਪਾਕਿਸਤਾਨ ਦੇ ਮਾਰੇ ਨੇ, ਅਸੀਂ ਕਈ ਫੜ ਕੇ ਗ੍ਰਿਫਤਾਰ ਵੀ ਕਰ ਲਏ ਨੇ ਜੀ। ਪਰ ਬਰਤਾਨਵੀ ਮੀਡੀਆ BBC ਦਾ ਇਹ ਆਖਣਾ ਕਿ ਆਜ਼ਾਦ ਜ਼ਰੀਆਂ ਤੋਂ ਕਿਤੋਂ ਇਹਨਾਂ ਦਾਅਵਿਆਂ ਦੀ ਤਸਦੀਕ ਨਹੀਂ ਹੋ ਸਕੀ। ਜੀਓ ਟੀਵੀ ਦਾ ਪ੍ਰੋਗਰਾਮ ਆ, ਉਹਦੇ ਵਿੱਚ ਗੱਲਬਾਤ ਕਰਦੇ ਹੋਏ ਖਾਜਾ ਆਸਿਫ ਜਿਹੜੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ, ਉਹਨਾਂ ਆਖਿਆ ਕਿ ਹਜੇ ਮਾਮਲਾ ਰੁਕਿਆ ਹੈ, ਮੁੱਕਿਆ ਨਹੀਂ। ਯਾਦ ਰਵੇ ਕਿ ਸਊਦੀ ਅਰਬ, ਈਰਾਨ ਔਰ ਚਾਈਨਾ ਦੋਵੇਂ ਮੁਲਕਾਂ ਨੂੰ ਕਹਿ ਰਹੇ ਨੇ ਕਿ ਲੜਾਈ ਰੋਕ ਦੋ, ਤਹਮਲ ਤੋਂ ਕੰਮ ਲਵੋ। ਪਾਕਿਸਤਾਨ ਇੱਕ ਮੁੱਦਤ ਤੋਂ ਇਹ ਕਹਿ ਰਿਹਾ ਸੀਗਾ ਕਿ ਜੀ ਇਹ ਮਾਮਲੇ ਨੇ। ਨੈਸ਼ਨਲ ਅਸੈਂਬਲੀ 'ਚ ਗੱਲਬਾਤ ਕਰਦੇ ਆ ਖਾਜਾ ਆਸਿਫ ਹੋਣਾ ਨੇ ਜਿਹੜੀ ਧੂਆਂਧਾਰ ਤਕਰੀਰ ਕੀਤੀ ਕਿ ਨਾਨਾ ਵਾਲੇ ਤੰਦੂਰ ਤੇ ਉਰਾ ਪਰਾ ਇਹ ਸਾਰੇ ਆਪਣੇ ਮੁਲਕ ਦੇ ਵਿੱਚ ਜਾ ਕੇ ਲਾਵੋ, ਸਾਨੂੰ ਇਹੋ ਜਿਹੇ ਕੋਈ ਕੰਮ ਨਹੀਂ ਚਾਹੀਦਾ। ਹੁਣ ਅਫਗਾਨ ਜਿਹੜੇ ਮਹਾਜਰ ਇੱਥੇ ਪਾਕਿਸਤਾਨ ਹੈ ਉਹਨਾਂ ਨੂੰ ਜਾਣਾ ਹੀ ਪੈਣਾ। ਮਤਲਬ ਕਿ ਇੱਕ ਤੇ ਇਹ ਸਫਾਇਆ। ਨੰਬਰ 2, ਉਹਨਾਂ ਨੇ ਆਖਿਆ ਕਿ ਲੜਾਈ ਰੁਕੀ ਹੈ, ਮੁੱਕੀ ਨਹੀਂ। ਮੇਰਾ ਖਿਆਲ ਹੈ ਕਿ ਪਾਕਿਸਤਾਨ ਨੇ ਹੁਣ ਤੈਅ ਕਰ ਲਿਆ ਕਿ ਜੇ ਇਹਨਾਂ ਟਿਕਾਣਿਆਂ ਨੂੰ ਅਫਗਾਨਿਸਤਾਨ ਨਹੀਂ ਮੁਕਾਉਂਦਾ ਤੇ ਪਾਕਿਸਤਾਨ ਨੇ ਹੁਣ ਕਾਰਵਾਈ ਕਰਨੀ ਹੈ, ਕਿਉਂਕਿ ਡਾਇਰੈਕਟ ਹੁਣ ਫੋਰਸਿਸ ਨੇ ਜਿਹੜੀਆਂ ਉਹ ਨਿਸ਼ਾਨਾ ਬਣ ਰਹੀਆਂ। ਔਰ ਇਸ ਤੋਂ ਪਹਿਲੇ ਪਾਬੰਦੀ ਲੱਗੀ ਤਨਜ਼ੀਮ ਤਹਿਰੀਕ ਤਾਲਿਬਾਨ ਪਾਕਿਸਤਾਨ ਹੈ, ਜਿਹਦੇ ਨਾਲ ਗੱਲਬਾਤ ਵਾਸਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਜ਼ੋਰ ਲਾ ਰਹੀ। 2001 'ਚ, 2007 'ਚ, 2008 'ਚ, 2013 'ਚ, 2014 'ਚ, 2021 'ਚ ਇਹ ਉਹ ਸਮਝੌਤੇ ਨੇ ਜਿਨ੍ਹਾਂ ਦਾ ਮੈਂ ਗਵਾਹ ਵੀ ਤੋਂ ਮੁਰਾਦ ਆ ਕਿ ਸਾਡੇ ਸਾਹਮਣੇ ਆਉਂਦੇ ਰਹੇ, ਕੋਈ ਵੀ ਸਿਰੇ ਨਾ ਚੜੇ। ਤੇ ਜਦੋਂ ਕੋਈ ਸਮਝੌਤਾ ਸਿਰੇ ਨਹੀਂ ਗਾ ਚੜਿਆ ਤੇ ਹੁਣ ਸਮਝੌਤਾ ਕਾਹਦਾ? ਫੌਜ ਦਾ ਇਹ ਕਹਿਣਾ ਹੈ ਕਿ ਸਾਡਾ ਕੰਮ ਸਮਝੌਤੇ ਕਰਨਾ ਨਹੀਂ, ਸਾਡਾ ਕੰਮ ਲੜਨਾ ਆ ਔਰ ਅਸੀਂ ਹੁਣ ਲੜਨ ਡਏ ਆ। ਹੁਣ ਸਾਨੂੰ ਡਾਇਰੈਕਟ ਨਿਸ਼ਾਨਾ ਬਣਾਇਆ ਜਾ ਰਿਹਾ। ਇਹ ਹਾਲਾਤ ਉਹੀ ਬਣ ਗਏ ਨੇ ਜੋ ਆਰਮੀ ਪਬਲਿਕ ਸਕੂਲ ਵੇਲੇ ਸੀਗੇ ਕਿ ਫਿਰ ਪਾਕਿਸਤਾਨ ਨੇ ਅਟੈਕ ਕਰਕੇ ਤੇ ਬਰੂਦ ਦੇ ਢੇਰ ਨੇ ਜਿਹੜੇ ਉਹ ਅਫਗਾਨਿਸਤਾਨ ਵਾਲੇ ਪਾਸੇ ਬਣਾਏ। ਹੁਣ ਤਾਜ਼ਾ ਦਮ ਜਦੋਂ ਤੋਂ ਅਫਗਾਨ ਤਾਲਿਬਾਨ ਆਏ ਨੇ, ਉਹਨਾਂ ਦਾ ਰਾਜ ਆਇਆ, ਇਹ ਪਾਬੰਦੀ ਲੱਗੀ ਤਨਜ਼ੀਮ ਤਹਿਰੀਕ ਤਾਲਿਬਾਨ ਪਾਕਿਸਤਾਨ ਹੈ ਜਿਹੜੀ ਤਗੜੀ ਹੋਈ ਹੈ, ਹਮਲਿਆਂ 'ਚ ਵਾਧਾ ਹੋਇਆ ਆ। UNO
ਡਿਕਲੇਅਰ ਕਰ ਚੁੱਕੀ ਹੈ ਕਿ ਇਹ ਟਿਕਾਣੇ ਅਫਗਾਨਿਸਤਾਨ ਦੇ ਅੰਦਰ ਨੇ, ਜਦ ਕਿ ਅਫਗਾਨ ਵਜ਼ੀਰ ਮੁਤਕੀ ਇੰਡੀਆ 'ਚ ਬਹਿ ਕਹਿੰਦੇ ਨੇ ਕਿ ਸਾਡੇ ਤੋਂ ਚਾਈਨਾ ਨੂੰ, ਉਜ਼ਬਕਿਸਤਾਨ ਨੂੰ, ਸਾਡੇ ਬਾਕੀ ਗਵਾਂਢੀਆਂ ਨੂੰ ਮਸਲਾ ਨਹੀਂ, ਸਿਰਫ ਪਾਕਿਸਤਾਨ ਨੂੰ ਕਿਉਂ ਮਸਲਾ? ਬਈ ਪਾਕਿਸਤਾਨ ਨੂੰ ਮਸਲਾ ਇਹ ਹੈ, ਮੈਂ ਪਾਕਿਸਤਾਨ ਦਾ ਵਕੀਲ ਨਹੀਂ, ਮਸਲਾ ਇਹ ਹੈ ਕਿ ਉਹ ਕਹਿੰਦੇ ਇਹ ਥਾਵਾਂ ਤੇ ਟਿਕਾਣੇ ਨੇ, ਉਹਨਾਂ ਟਿਕਾਣਿਆਂ ਦੀ ਨਿਸ਼ਾਨਦੇਹੀ ਹੈ ਜਿਹੜੀ ਉਹ ਯੂਐਨਓ ਵੀ ਕਰ ਰਹੀ ਹੈ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, ਮਤਲਬ ਕਿ ਇਹ ਸਾਰੇ ਆਲਮੀ ਪਲੇਟਫਾਰਮ ਝੂਠੇ ਨੇ, ਤੁਸੀਂ ਇਕੱਲੇ ਸੱਚੇ ਜੇ, ਤੇ ਜੇ ਪ੍ਰੋਬਲਮ ਹੈ ਤੇ ਉਹਨੂੰ ਨਿਬੇੜਨਾ ਚਾਹੀਦਾ ਸੀ, ਜਿਹੜੀ ਨਹੀਂ ਨਿਬੜੀ, ਹੁਣ ਗੱਲਬਾਤ ਤੋਂ ਕੰਮ ਅੱਗੇ ਲੜਾਈ ਵਾਲੇ ਪਾਸੇ ਆ ਗਿਆ। ਜੀ ਲੜਾਈ ਦੀ ਗੱਲ ਕਰਦੇ ਪਏ ਤੇ ਅੱਗੇ ਵਧਦੇ ਹਾਂ ਜੀ। ਤਹਿਰੀਕੇ ਲਬੈਕ ਪਾਕਿਸਤਾਨ ਦਾ ਜਲੂਸ ਖੂਨ ਖਰਾਬੇ ਤੇ ਮੁੱਕ ਗਿਆ। ਸਾਦ ਰਿਜ਼ਵੀ ਹੋਰਾਂ ਨੂੰ ਗੋਲੀ ਲੱਗ ਗਈ, ਵੱਡੀ ਗਿਣਤੀ 'ਚ ਹਲਾਕਤਾਂ ਦੀ ਵੀ ਇਤਲਾ ਹੈ। ਜੀ ਬਿਲਕੁਲ ਜੀ, ਹਜੇ ਤੱਕ ਹੁਣ ਮੁਰੀਦ ਕੇ ਜ਼ਿਲ੍ਹਾ ਸ਼ੇਖੂਪੁਰੇ ਦਾ ਇਲਾਕਾ ਹੈ ਜਿੱਥੇ ਜੀਟੀ ਰੋਡ ਤੇ ਜਾ ਰਹੇ ਸੀਗੇ। ਐਲਾਨ ਇਹਨਾਂ ਨੇ ਕੀਤਾ ਸੀਗਾ ਕਿ ਅਸੀਂ ਫਲਸਤੀਨ ਦੇ ਹੱਕ 'ਚ ਇੱਕ ਇਤਜਾਜ ਕਰ ਰਹੇ ਹਾਂ, ਜਿਹੜਾ ਅਮਰੀਕਨ ਐਮਬੈਸੀ ਇਸਲਾਮਾਬਾਦ ਦੇ ਸਾਹਮਣੇ ਕੀਤਾ ਜਾਏਗਾ। ਜੀ ਨਾ ਪਾਕਿਸਤਾਨੀ ਸਰਕਾਰ ਕਹਿਣ ਡਈ ਇਹਨਾਂ ਨੂੰ ਕੋਈ ਇਜਾਜ਼ਤ ਲਈ, ਇਹ ਜਦੋਂ ਜੱਥਾ ਲੈ ਕੇ ਧਾਰਮਿਕ ਨਾਰੇ ਲਾ ਕੇ ਸਰ ਤਨ ਸੇ ਜੁਦਾ ਇਹ ਨਿਕਲ ਪੈਂਦੇ ਨੇ। ਰੋਕਿਆ ਵੀ ਇਹਨਾਂ ਨੂੰ, ਲਾਹੌਰ 'ਚ ਵੀ ਝੜਪਾਂ ਹੋਈਆਂ, ਹਲਾਕਤਾਂ ਵੀ ਹੋਈਆਂ, 2 ਹਲਾਕਤਾਂ। ਇਹ ਤਹਿਰੀਕ ਲਬੈਕ ਪਾਕਿਸਤਾਨ ਦਾ ਦਾਵਾ ਹੈ, ਪੁਲਿਸ ਜ਼ਰੀਏ ਕੁਝ ਨਹੀਂ ਦੱਸਦੇ। ਹੁਣ ਮੁਰੀਦ ਕੇ ਇਹਨਾਂ ਦੀ ਜਦੋਂ ਝੜਪ ਹੋਈ ਤੇ ਉਹਦੇ 'ਚ ਇੱਕ ਪੁਲਿਸ ਇੰਸਪੈਕਟਰ ਇਹਨਾਂ ਨੇ ਮਾਰ ਦਿੱਤਾ। 48 ਨੇ ਜਿਹੜੇ ਉਹ ਫੱਟਰ ਨੇ, ਦਰਜਨਾਂ ਦੇ ਹਿਸਾਬ ਦੇ ਨਾਲ ਪੁਲਿਸ ਵਾਲੇ ਨੇ ਜਿਹੜੇ ਉਹਨਾਂ ਨੂੰ ਮਾਰਨ, ਕੁੱਟਣ, ਡੰਡੇ ਵਰਾਉਣ, ਕਿੱਲਾਂ ਵਾਲੇ ਡੰਡੇ ਮਾਰਦੇ ਆ, ਉਹਨਾਂ ਦੀਆਂ ਦੌੜਾਂ ਲਵਾਉਂਦੇ ਨੇ, ਜਿਹੜੇ ਵਿਖਾ ਰਹੇ ਨੇ। ਯਰਖਮਾਲ ਜਿਹੜੇ ਬਣਾਏ ਨੇ ਉਹਨਾਂ ਨੂੰ ਮਾਰ ਮਾਰ ਕੇ ਲਹੂ ਲੁਹਾਨ ਕੀਤਾ ਤੇ ਨਾਲ ਉਹਨਾਂ ਨੂੰ ਕਹਿ ਰਹੇ ਨੇ ਕਿ ਲਾਓ ਨਾਰੇ ਲਬੈਕ 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 ਯਾ ਰਸੂਲullah। ਇਹ ਦੇਖੋ ਧਰਮ ਨੂੰ ਆਪਣੇ ਮਤਲਬ ਲਈ ਵਰਤਿਆ ਜਾ ਰਿਹਾ। ਇਹ ਕੀ ਕੋਈ ਤਰੀਕਾ ਹੈ ਕਿ ਉਧਰ ਬਾਰਡਰਾਂ ਦੇ ਉੱਤੇ ਕੀ ਮਾਮਲੇ ਲੱਗੇ ਨੇ, ਇੱਥੇ ਕੀ ਮਾਮਲੇ ਹੋ ਰਹੇ? ਸੋ ਰੋਕਿਆ ਗਿਆ। ਇਹਨਾਂ ਆਖਿਆ ਜੀ ਸਾਡੇ ਨਾਲ ਪ੍ਰਾਈਮ ਮਿਨਿਸਟਰ ਗੱਲ ਕਰੇ, ਸਾਡੇ ਨਾਲ ਵਜ਼ੀਰ ਦਾਖਲਾ ਕਰੇ ਜਾਂ ਵਜ਼ੀਰ ਖਾਰਜਾ ਕਰੇ। ਉਹਨਾਂ ਆਖਿਆ ਕਿ ਬੰਦੇ ਦੇ ਪੁੱਤਰ ਬਣ ਜਾਓ। ਹਕੂਮਤ ਵੱਲੋਂ ਬਾਰ-ਬਾਰ ਵਾਰਨਿੰਗ ਦਿੱਤੀ ਗਈ। ਹੁਣ ਇਹ ਫੋਰਸਿਸ ਨਾਲ ਦੂਬਦੂ ਹੋਏ, ਫਿਰ ਉਹ ਵੀ ਪੈ ਗਏ। ਸਾਰੀ ਰਾਤ ਸ਼ੈਲਿੰਗ ਹੁੰਦੀ ਰਹੀ। ਕਹਿੰਦੇ ਕਿ ਮੁਰੀਦ ਕੇ ਜੀਟੀ ਰੋਡ ਦੇ ਉੱਤੇ ਲੋਕਾਂ ਦਾ ਜੀਣਾ ਦੋਬਰ ਰਿਹਾ, ਗੋਲੀ ਚੱਲੀ, ਇਹਨਾਂ ਨੂੰ ਘੇਰਿਆ, ਇਹਨਾਂ ਪੁਲਿਸ ਵਾਲਿਆਂ ਨੂੰ ਘੇਰਿਆ। ਐਂਡ ਤੇ ਸਾਦ ਰਿਜ਼ਵੀ ਨੂੰ ਗੋਲੀਆਂ ਲੱਗ ਗਈਆਂ, ਜਿਹੜੇ ਪਾਰਟੀ ਪ੍ਰਧਾਨ ਨੇ। ਪੁਲਿਸ ਦੀ ਨਿਗਰਾਨੀ 'ਚ ਹੁਣ ਹਸਪਤਾਲ ਦਾਖਲ ਨੇ। ਕੰਟੇਨਰਾਂ ਨੂੰ ਔਰ ਇਹਨਾਂ ਦੇ ਕਾਫਲੇ ਦੀਆਂ ਗੱਡੀਆਂ ਨੂੰ ਹੁਣ ਪੁਲਿਸ ਵਾਲਿਆਂ ਨੇ ਅੱਗ ਲਾਈ। ਪਹਿਲਾਂ ਤਾਂ ਇਹਨਾਂ ਨੇ ਪੁਲਿਸ ਵਾਲਿਆਂ ਦੇ ਕੋਲੋਂ ਉਹਨਾਂ ਦੀਆਂ ਗੱਡੀਆਂ ਖੋਹੀਆਂ, ਉੱਤੇ ਚੜੇ ਔਰ ਵੀਡੀਓਜ਼ ਵਾਇਰਲ ਕੀਤੀਆਂ। ਹੁਣ ਆ ਕੰਮ ਜਿਹੜਾ ਉਹ ਭੱਗ ਗਿਆ ਔਰ ਇਸ ਇhtਜਾਜ ਨੂੰ ਤਿੱਤਰ ਪਿੱਤਰ ਕਰ ਦਿੱਤਾ ਗਿਆ ਆ। ਹਲਾਕਤਾਂ ਇੰਨੀਆਂ ਕੁ ਵਧੀਆਂ ਹੈ ਕਿ ਉਹ ਕਹਿ ਰਹੇ ਨੇ ਕਿ 27 ਲੋਕ ਮਾਰੇ ਗਏ ਨੇ। ਇਹ ਸਾਦ ਰਿਜ਼ਵੀ ਹੋਣਾ ਦੀ ਪਾਰਟੀ ਦਾ ਕਹਿਣਾ ਹੈ, ਜਦਕਿ ਪੁਲਿਸ ਜ਼ਰੀਏ ਨੇ ਜਿਹੜੇ ਉਹਨਾਂ ਨੇ ਹੁਣ ਫੁਟੇਜ ਆ ਜਿਹੜੀ ਉਹ ਸਰਕਾਰੀ ਟੀਵੀ ਔਰ ਬਾਕੀ ਟੀਵੀਆਂ ਤੇ ਚਲਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਇਹ ਵੇਖੋ ਇਹ ਆਪਣੇ ਨੇ, ਇਸ ਮੁਲਕੀ ਸਿਆਸੀ ਪਾਰਟੀ ਹੈ, ਇਹ ਮੁਲਕੀ ਫੋਰਸਿਸ ਦੇ ਨਾਲ ਇਹ ਸਲੂਕ ਆ, ਇਹ ਕਿਹਨਾਂ ਨੂੰ ਖੁਸ਼ ਕਰਨ ਲਈ ਕਰਨ ਦੇ ਨੇ। ਸੋ ਮਾਮਲੇ ਨੇ ਜਿਹੜੇ ਉਹ ਕਾਫੀ ਗੰਭੀਰ ਨੇ, ਪਰ ਸਰੇ ਦਸਤੇ ਹੈ ਕਿ ਅਤਗਰਦੀ ਦੇ ਕੇਸ ਤੇ ਪਰਚੇ ਨੇ ਜਿਹੜੇ ਉਹ ਦਿੱਤੇ ਗਏ ਨੇ ਤਹਿਰੀਕ ਲਬੈਕ ਪਾਕਿਸਤਾਨ ਦੀ ਪੂਰੀ ਕਿਆਦਤ ਤੇ ਪੂਰੀ ਲੀਡਰਸ਼ਿਪ ਤੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਫਲਸਤੀਨ ਅਮਨ ਸਮਝੌਤੇ ਲਈ ਮਿਸਰ 'ਚ ਨੇ। ਲੀਡਰਾਂ ਨਾਲ ਮੁਲਾਕਾਤਾਂ ਚੱਲ ਰਹੀਆਂ ਨੇ। ਕੀ ਅਪਡੇਟ ਹੈ ਮਲੇ ਸਾਹਿਬ? ਅਪਡੇਟ ਹੈ ਜੀ, ਡੋਨਲਡ ਟਰੰਪ ਹੋਣਾ ਦੇ ਨਾਲ ਮੁਲਾਕਾਤ ਹੋਈ ਹੈ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੀ। ਬੱਲੇ ਬੱਲੇ, ਸ਼ਾਵਾ ਸ਼ਾਵਾ ਜਿਹੜੀ ਉਹ ਚੱਲ ਰਹੀ ਹੈ। ਬੜਾ ਹੈ ਜਿਹਨੂੰ ਕਹਿੰਦੇ ਨੇ ਗਰਮਜੋਸ਼ੀ ਦੇ ਨਾਲ ਹੱਥ ਮਿਲਾਇਆ ਗਿਆ ਇੱਕ ਦੂਜੇ ਨਾਲ। ਥੋੜਾ ਚਿਰ ਪਹਿਲਾਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਆਖਿਆ ਕਿ ਇਹ ਸਮਝੌਤਾ ਜਿਹੜਾ ਇਹਦਾ ਕਾਰਨ ਅਸੀਂ ਡੋਨਲਡ ਟਰੰਪ ਹੋਣਾ ਨੂੰ ਸਮਝਨੇ ਆ। ਸਮਝੌਤਾ ਜਿਹੜਾ ਹੋ ਗਿਆ, ਇਸ ਤੋਂ ਪਹਿਲੇ ਤੁਰਕੀ ਔਰ ਇਰਾਕ ਨੇ ਜਦੋਂ ਪ੍ਰੋਟੈਸਟ ਕੀਤਾ, ਇhtਜਾਜ ਕੀਤਾ, ਤੇ ਇਸਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੂੰ ਕਹਿੰਦੇ ਨੇ ਕਿ ਉਸ ਇਕੱਠ ਦੇ ਵਿੱਚੋਂ ਜਾਣਾ ਪਿਆ, ਕੱਢ ਦਿੱਤਾ ਗਿਆ, ਵਾਕਆਊਟ ਵਟਐਵਰ। ਲੇਕਿਨ ਹੁਣ ਇਹ ਸਮਝੌਤਾ ਜਿਹੜਾ ਇਹ ਤੈਅ ਹੋ ਗਿਆ ਔਰ ਪਾਕਿਸਤਾਨ ਬਕਾਇਦਾ ਇੱਥੇ ਮੌਜੂਦ ਹੈ, ਜਿਹਦੇ ਤੋਂ ਸਾਬਤ ਹੁੰਦਾ ਹੈ ਕਿ ਫਰੀਕ ਮੁਲਕ ਨੇ ਜਿਹੜੇ ਉਹਨਾਂ 'ਚ ਪਾਕਿਸਤਾਨ ਦਾ ਕਿਰਦਾਰ ਇੱਕ ਤਗੜਾ ਕਿਰਦਾਰ ਆ। ਡੋਨਲਡ ਟਰੰਪ ਉਹਨਾਂ ਨੇ ਤੇ ਇਹ ਬਿਆਨ ਦਿੱਤਾ ਹੈ ਮੀਡੀਆ ਦੇ ਸਾਹਮਣੇ ਕਿ ਠੀਕ ਹੈ, ਮੈਨੂੰ ਅਗਰ ਨੋਬਲ ਇਨਾਮ ਨਹੀਂ ਲੱਭਾ ਤੇ ਮੇਰਾ ਮਕਸਦ ਇਨਸਾਨੀ ਜਾਨਾਂ ਬਚਾਉਣਾ ਹੈ, ਇਨਾਮ ਲੈਣਾ ਨਹੀਂ। ਨਾਲ ਹੀ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਲੜਾਈ ਦੀ ਵੀ ਖਬਰ ਹੈ। ਇਸਰਾਈਲ ਦਾ ਫੇਰਾ ਪੂਰਾ ਕਰਕੇ ਜਦੋਂ ਮੈਂ ਅਮਰੀਕਾ ਵਾਪਸ ਪੜਾਂਗਾ ਤੇ ਫਿਰ ਇਸ ਮਾਮਲੇ ਨੂੰ ਵੇਖਾਂਗਾ। ਸਰ ਦੱਸਦੇ ਹੈ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦੀ ਡੋਨਲਡ ਟਰੰਪ ਹੋਣਾ ਸਮੇਤ ਆਲਮੀ ਇਸਲਾਮਿਕ ਲੀਡਰ ਨੇ ਜਿਹੜੇ ਉਹਨਾਂ ਦੇ ਨਾਲ ਮੁਲਾਕਾਤ ਹੋਈ। ਜੀ ਅੱਗੇ ਵਧਦੇ ਹਾਂ। ਮਸੂਦ ਸੁਹੇਲ ਅਫਰੀਦੀ KPK ਸੂਬੇ ਦੇ ਨਵੇਂ CM ਬਣ ਗਏ। ਮੁਖਾਲਫ ਪਾਰਟੀਆਂ ਨੇ ਅਦਾਲਤ ਤੇ ਚੈਲੰਜ ਕਰ ਦਿੱਤਾ ਤੇ ਸੁਹੇਲ ਅਫਰੀਦੀ ਹੋਰਾਂ ਦਾ ਪਹਿਲਾ ਬਿਆਨ ਹੀ ਫੌਜ ਦੇ ਖਿਲਾਫ। ਜੀ ਬਿਲਕੁਲ, ਉਹਨਾਂ ਨੇ ਹੋਇਆ ਇਹ ਹੈ ਕਿ ਚੈਲੰਜ ਅਦਾਲਤ ਇਦਾਂ ਹੋਇਆ, ਇਮਰਾਨ ਖਾਨ ਨੇ ਕਹਿਤਾ ਅਮੀਨ ਗੰਡਾਪੁਰ ਅਸਤੀਫਾ ਦੇ ਦੇ। ਉਹਨਾਂ ਆਖਿਆ ਮੈਂ ਅਸਤੀਫਾ ਦੇ ਦਿੱਤਾ। ਅਸਤੀਫਾ ਗਿਆ ਗਵਰਨਰ ਕੋਲ, ਉਹਨੇ ਮਨਜ਼ੂਰ ਨਾ ਕੀਤਾ। ਉਹਦੇ ਮਨਜ਼ੂਰ ਨਾ ਕਰਨ ਦਾ ਮਤਲਬ ਇਹ ਸੀਗਾ ਕਿ ਥੋੜਾ ਡਿਲੇ ਹੋਵੇ, ਕੋਈ ਪਾਰਟੀ ਮੈਂਬਰ ਇਹਨਾਂ ਦੇ ਤੋੜੀਏ, ਕਿਉਂਕਿ ਪਾਕਿਸਤਾਨੀ ਫੌਜ ਦਾ ਇਤਲਾਹਾਂ ਦੇਣ ਵਾਲਾ ਮਹਿਕਮਾ ISPR ਪਹਿਲਾਂ ਕਹਿ ਚੁੱਕਿਆ ਸੀਗਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਅਫਗਾਨਿਸਤਾਨ ਤੇ ਹਮਲੇ ਦੀ ਖੁੱਲੀ ਮੁਖਾਲਫਤ ਕਰ ਰਹੀ। ਉਹ ਕਹਿੰਦੇ ਕਿ ਗੱਲਬਾਤ ਕਰੋ। ਫੌਜ ਦਾ ਇਹ ਕਹਿਣਾ ਕਿ ਜੇ ਗੱਲਬਾਤ ਨਾਲ ਮਸਲੇ ਹੱਲ ਹੁੰਦੇ ਤਾਂ ਫਿਰ ਦੁਨੀਆ 'ਚ ਜੰਗਾਂ ਨਾ ਹੁੰਦੀਆਂ। ਕੁਝ ਮਸਲੇ ਜੰਗਾਂ ਦੇ ਨਾਲ ਜਾਂ ਲੜਾਈ ਦੇ ਨਾਲ ਹੀ ਹੱਲ ਹੋਣਾ, ਔਰ ਫੌਜਾਂ ਇਸ ਲਈ ਰੱਖੀਆਂ ਜਾਂਦੀਆਂ ਕੋਈ ਲੜਾਈ ਕਰਨ, ਗੱਲਾਂ ਕਰਨ ਲਈ ਨਹੀਂ। ਹੁਣ ਸੁਹੇਲ ਅਫਰੀਦੀ ਹੋਣਾ ਨੇ ਮਰਤਬੇ ਦੀ ਸਹੁੰ ਚੁੱਕ ਲਈ। ਬਾਕੀ ਪਾਰਟੀਆਂ ਕਹਿੰਦੀਆਂ ਕਾਨੂੰਨੀ ਤੌਰ ਤੇ, ਮੁਲਕੀ ਆਇਨ ਦੇ ਤੌਰ ਤੇ, ਇੱਕ ਕਹਿ ਲਵੋ ਕਿ ਜ਼ਾਬਤੇ ਦੇ ਤੌਰ ਤੇ ਇੱਕ CM ਦੇ ਅਸਤੀਫਾ ਮਨਜ਼ੂਰ ਹੋਣ ਤੋਂ ਪਹਿਲਾਂ ਦੂਜਾ CM ਕਿੱਦਾਂ ਮਰਤਬਾ ਸਾਂਭ ਸਕਦਾ। ਉਹਨਾਂ ਨੇ ਇਹਨੂੰ ਅਦਾਲਤ 'ਚ ਚੈਲੰਜ ਕਰ ਦਿੱਤਾ। ਵੱਡੀ ਗੱਲ ਇਹ ਹੈ ਕਿ ਅਦਾਲਤ ਚੈਲੰਜ ਕਰਨ ਵਾਲੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ 'ਚ ਇਮਰਾਨ ਖਾਨ ਦੇ ਨਾਲ ਖਲੋਣ ਵਾਲੇ ਮੌਲਾਨਾ ਫਜ਼ਲੁਰ ਰਹਿਮਾਨ ਵੀ ਨੇ।
ਉਹ ਵੀ ਇਮਰਾਨ ਖਾਨ ਮੁਖਾਲਫਤ 'ਚ ਚਲੇ ਗਏ ਨੇ ਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਇਹ ਕਹਿਣਾ ਕਿ ਅਸੀਂ ਅਸਤੀਫਾ ਭੇਜਤਾ, ਮਨਜ਼ੂਰ ਕਰਨ ਨਾ ਕਰਨ, ਇਹ ਇੱਕ ਵੱਖਰੀ ਕਾਨੂੰਨੀ ਗੁੰਝਲ ਹੈ। ਸਾਨੂੰ ਇਹ ਡਰ ਹੈ ਕਿ ਸਾਡੇ ਮੈਂਬਰਾਂ ਨੂੰ ਖਰੀਦਣ, ਹਾਰਸ ਟ੍ਰੇਡਿੰਗ ਹੈ ਜਿਹੜੀ ਇਹ ਚੱਲਣੀ ਸੀਗੀ। ਅਸੀਂ ਮੈਂਬਰ ਆਪਣਾ ਜਿਹੜਾ 93 ਮੈਂਬਰ ਨੇ ਜਿਹੜੇ ਜਾਂ 91 ਮੈਂਬਰ ਉਹਨਾਂ ਨੇ ਹੱਕ 'ਚ ਵੋਟ ਪਾਇਆ ਸੁਹੇਲਾ ਅਫਰੀਦੀ ਦੇ। ਸੀਐਮ ਦੇ ਮਰਤਬੇ ਦੀ ਸਹੁੰ ਉਹਨਾਂ ਨੇ ਚੁੱਕ ਲਈ, ਸਪੀਕਰ ਨੇ ਸਹੁੰ ਲੈ ਲਈ ਔਰ ਪਹਿਲੀ ਜਿਹੜੀ ਉਹਨਾਂ ਨੇ ਸਪੀਚ ਕੀਤੀ ਉਹਨਾਂ ਆਖਿਆ ਕਿ ਅਫਗਾਨਿਸਤਾਨ ਦੇ ਨਾਲ ਲੜਾਈ ਬੰਦ ਹੋਣੀ ਚਾਹੀਦੀ ਹੈ ਔਰ ਗੱਲਬਾਤ ਜਿਹੜੀ ਉਹ ਹੋਣੀ ਚਾਹੀਦੀ, ਯਾਨੀ ਪਾਕਿਸਤਾਨ ਦੀਆਂ ਸੂਬਾ ਸਰਕਾਰਾਂ ਲਈਏ ਤੇ ਉਹਨਾਂ 'ਚ ਸਿਰਫ ਸੂਬਾ ਖੈਬਰ ਪਖਤੂਨਖਵਾ ਦੀ ਸਰਕਾਰ ਇੱਕ ਐਸੀ ਸਰਕਾਰ ਹੈ ਜਿਹੜੀ ਅਫਗਾਨ ਲੜਾਈ ਦੀ ਮੁਖਾਲਫਤ ਕਰ ਰਹੀ ਹੈ। ਪੰਜਾਬ ਹੋ ਗਿਆ, ਸਿੰਧ ਹੋ ਗਿਆ, ਬਲੋਚਿਸਤਾਨ ਹੋ ਗਿਆ, ਆਜ਼ਾਦ ਕਸ਼ਮੀਰ ਹੋ ਗਿਆ, ਗਿਲਗਿਤ ਬਲਤਿਸਤਾਨ ਹੋ ਗਿਆ, ਸਾਰੇ ਕਹਿੰਦੇ ਨੇ ਕਿ ਅਸੀਂ ਪਾਕਿਸਤਾਨ ਦੇ ਨਾਲ ਆ। ਅਤਗਰਦੀ ਪਾਕਿਸਤਾਨ 'ਚ ਮਚਾਈ ਕਿਹਨਾਂ ਨੇ? ਇਹ ਹੁਣ ਇੱਕ ਵਾਹਦ ਪਾਰਟੀ ਹੈ ਜਿਹੜੀ ਆਪਣੀ ਫੌਜ ਦੀ ਵੀ ਮੁਖਾਲਫਤ ਕਰ ਰਹੀ ਹੈ, ਫੈਡਰਲ ਸਰਕਾਰ ਦੀ ਵੀ ਕਰ ਰਹੀ ਹੈ ਔਰ ਸੱਚੀ ਗੱਲ ਇਹ ਹੈ ਕਿ ਲੋਕਾਂ ਦੀ ਕੋਈ ਤਰਜਮਾਨੀ ਨਹੀਂ ਹੈ। ਅਫਗਾਨਿਸਤਾਨ, ਅਫਗਾਨ ਮਹਾਜਰ, ਅਫਗਾਨ ਕੈਂਪ, ਇਹਨਾਂ ਨੇ ਪਾਕਿਸਤਾਨ ਨੂੰ ਡਰੱਗਸ ਦਿੱਤੀਆਂ, ਇਹਨਾਂ ਨੇ ਅਸਲਾ ਦਿੱਤਾ, ਇਹਨਾਂ ਨੇ ਕ੍ਰਾਈਮ ਦਿੱਤਾ, ਇਹਨਾਂ ਨੇ ਜੁਰਮ ਦਿੱਤਾ। ਇਹ ਸਾਰੀਆਂ ਸ਼ੈਵਾਂ ਜਿਹੜੀਆਂ ਹੁਣ ਪਾਕਿਸਤਾਨੀ ਥੱਕ ਚੁੱਕੇ ਨੇ। 90,000 ਜਾਨਾਂ ਪਹਿਲਾਂ ਗਈਆਂ, ਹੁਣ ਜਿਹੜਾ ਉਹ ਬਗੈਰ ਨਾਗੇ ਤੋਂ ਹਮਲੇ ਹੋਣ ਦੇ ਨੇ। ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਇਧਰ ਆ ਗਈ। ਲੌਜਿਕ ਕੀ ਹੈ ਕਿ ਅਫਗਾਨਿਸਤਾਨ ਦੇ ਨਾਲ ਜੀ ਬਰਾਦਰਾਨਾ ਇਸਲਾਮੀ ਤਾਲੁਕਾਤ ਨੇ, ਉਹ ਮੰਨਣ ਦੇ ਨੇ ਉਹਨਾਂ ਇਸਲਾਮੀ ਤਾਲੁਕਾਤ ਨੂੰ। ਕੋਈ ਸਮਝੌਤਾ, ਕੋਈ ਸਹੁੰ, ਕੋਈ ਨਿਆਂ ਮੰਨਿਆ ਉਹਨਾਂ ਨੇ। ਹੁਣ ਇਹ ਇੱਕ ਹੜੇਚਾ ਜਿਹੜੀ ਇਹ ਆ ਗਈ ਹੈ, ਜਦਕਿ ਫੌਜ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਸਾਨੂੰ ਸੂਬਾ ਸਰਕਾਰ ਐਸੀ ਨਹੀਂ ਭੁਗਦੀ ਜਿਹੜੀ ਆਪਣੀ ਫੌਜ ਦੇ ਖਿਲਾਫ ਹੋਵੇ ਔਰ ਅਤਗਰਦਾਂ ਦੀ ਹਮਾਇਤੀ ਹੋਵੇ। ਜੀ, ਅਰਸ਼ਦ ਨਦੀਮ ਦੇ ਕੋਚ ਤੇ ਸਾਰੀ ਜ਼ਿੰਦਗੀ ਦੀ ਪਾਬੰਦੀ ਲੱਗ ਗਈ ਹੈ, ਕੀ ਖਬਰ ਹੈ ਇਸ ਬਾਰੇ? ਜੀ, ਖਬਰ ਇਹ ਹੈ ਕਿ ਅਰਸ਼ਦ ਨਦੀਮ ਹੋਣਾ ਦੀ ਜਿਹੜੇ ਜੈਵਲਿਨ ਥਰੋ ਦੇ ਖਿਡਾਰੀ ਨੇ, ਉਹਨਾਂ ਦੀ ਟੋਕੀਓ ਖੇਡ ਦੇ ਵਿੱਚ ਕਾਰਕਰਦਗੀ ਚੰਗੀ ਨਾ ਰਹੀ। ਐਸੋਸੀਏਸ਼ਨ ਨੇ ਇੱਕ ਇਕੱਠ ਕੀਤਾ ਔਰ ਆਖਿਆ ਕਿ ਜਦੋਂ ਤੱਕ ਅਰਸ਼ਦ ਨਦੀਮ ਦੀ ਕੋਚਿੰਗ ਐਸੋਸੀਏਸ਼ਨ ਦੇ ਹੱਥ ਵਸ ਰਹੀ, ਉਹ ਗਾਂ ਤੋਂ ਗਾਂ ਵੱਧਦਾ ਰਿਹਾ, ਰਿਕਾਰਡ ਬਿਹਤਰ ਰਿਹਾ। ਫਿਰ ਉਸ ਤੋਂ ਬਾਅਦ ਜਦੋਂ ਉਹਨੇ 골ਡ ਮੈਡਲ ਜਿੱਤਿਆ, ਉਸ ਤੋਂ ਬਾਅਦ ਬਕਾਇਦਾ ਤੌਰ ਤੇ ਕੋਚ ਔਰ ਜਨਰਲ ਸਕੱਤਰ ਨੇ ਜਿਹੜੇ ਇਹਨਾਂ ਦੇ ਘੇਰੇ ਦੇ ਵਿੱਚ ਆ ਗਿਆ। ਬਾਕੀ ਕਿਸੇ ਦੀ ਇਹਨਾਂ ਨੇ ਚੱਲਣ ਨਾ ਦਿੱਤੀ। ਇਹਨਾਂ ਦੋਵਾਂ ਨੇ ਲੌਬੀ ਬਣਾ ਕੇ ਕੀਤਾ ਔਰ ਐਸੋਸੀਏਸ਼ਨ ਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਇਹਨਾਂ ਨੇ ਹੇਰ ਫੇਰ ਕੀਤਾ। ਇਹ ਇਲਜ਼ਾਮ ਲਾ ਕੇ ਉਹਨਾਂ ਨੇ ਆਖਿਆ ਕਿ ਇਹਨਾਂ ਦਾ ਮੁਹਾਸਬਾ ਕਰੋ, ਇਤਸਾਬ ਕਰੋ ਇਹਨਾਂ ਦਾ, ਕਿਉਂਕਿ ਟੋਕੀਓ ਖੇਡਾਂ ਦੇ ਵਿੱਚ ਪਿਛਲੇ ਰਿਕਾਰਡ ਨੇ ਜਿਹੜੇ ਉਹਨਾਂ ਨੂੰ ਬਿਹਤਰ ਕਰਨ ਦੀ ਬਜਾਏ, ਉਹਨਾਂ ਦੇ ਬਰਾਬਰ ਕਰਨ ਦੀ ਬਜਾਏ ਬਹੁਤ ਹੀ ਪਿੱਛੇ ਆ ਗਿਆ ਅਰਸ਼ਦ ਨਦੀਮ। ਉਸ ਤੋਂ ਬਾਅਦ ਇਹ ਕੰਮ ਜਿਹੜਾ ਤੁਖਣਾ ਤੁਖੰਡੀ ਸੀ, ਜਿਹੜੀ ਹੁਣ ਭਾਂਬੜ ਬੜੀ, ਹੁਣ ਐਸੋਸੀਏਸ਼ਨ ਵੱਲੋਂ, ਐਥਲੀਟਸ ਐਸੋਸੀਏਸ਼ਨ ਆਫ ਪਾਕਿਸਤਾਨ ਵੱਲੋਂ, AFP ਵੱਲੋਂ ਬਕਾਇਦਾ ਸਾਰੀ ਉਮਰ ਦੀ ਪਾਬੰਦੀ ਲਾ ਦਿੱਤੀ ਗਈ ਹੈ ਅਰਸ਼ਦ ਨਦੀਮ ਦੇ ਮੌਜੂਦਾ ਕੋਚ ਦੇ ਉੱਤੇ ਔਰ ਜਨਰਲ ਸਕੱਤਰ ਦੇ ਉੱਤੇ 10 ਸਾਲ ਦੀ ਪਾਬੰਦੀ ਹੈ। ਹੁਣ ਇਹ ਦੁਨੀਆ ਭਰ 'ਚ ਨਾ ਤੇ ਕਿਸੇ ਐਸੋਸੀਏਸ਼ਨ ਦੇ ਮੈਂਬਰ ਬਣ ਸਕਦੇ ਨੇ, ਨਾ ਪਾਕਿਸਤਾਨ ਸਮੇਤ ਬਾਹਰ ਕਿਤੇ ਇਹ ਟ੍ਰੇਨਿੰਗ ਦੇ ਸਕਦੇ ਨੇ, ਨਾ ਪਾਕਿਸਤਾਨ 'ਚ ਕਿਸੇ ਅਕੈਡਮੀ ਦਾ ਹਿੱਸਾ ਬਣ ਸਕਦੇ। ਜੀ, ਮਸੂਦ, ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚ ਅਸੀਂ ਲੈਣੀ ਹੈ ਆਪਣੇ ਸਰੋਤਿਆਂ ਕੋਲ ਇਜਾਜ਼ਤ। ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ ਆ, ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ YouTube, Facebook, TikTok ਔਰ Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫਤੇ 'ਚ 5 ਦਿਨ ਖਬਰਾਂ ਹੁੰਦੀਆਂ ਨੇ ਜੀ, ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ, ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਹੁੰਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।